ਮੰਤਰੀ ਆਉਂਦੇ ਆ, ਉਹਨਾਂ ਦੇ ਪਰਿਵਾਰ ਆਉਂਦੇ ਆ, ਉਹ ਜਦੋਂ ਇੱਥੋਂ ਦੀ ਲੰਘਦੇ ਆ ਤੇ ਇੱਥੇ ਕਾਲਾ ਝੰਡਾ ਦਿਸਦਾ ਵੀ ਇਹ ਆ ਸਰਕਾਰ ਦੇ ਖਿਲਾਫ, ਕਾਲੇ ਕਾਨੂੰਨਾਂ ਦੇ ਖਿਲਾਫ ਕਾਲਾ ਝੰਡਾ, ਤਾਂ ਉਹਨਾਂ ਨੂੰ ਉਹ ਝੰਡਾ ਚੁੱਭਦਾ, ਜਿਵੇਂ ਵਰਛਾ ਚੁੱਭਦਾ ਹੁੰਦਾ ਨਾ, ਇਹ ਚੁੱਭਦਾ। ਤੁਹਾਨੂੰ ਲੱਗਦਾ ਵੀ ਦਬਾਅ ਜਿਹੜਾ ਉਹ ਸਰਕਾਰ ਤੇ ਹਜੇ ਵੀ ਉਸੇ ਤਰ੍ਹਾਂ ਕਾਇਮ ਆ ਜਿਵੇਂ ਕਿ ਪਹਿਲਾਂ ਸੀ? ਸਰਕਾਰ ਤਾਂ ਕਾਇਮ ਹੈਗੀ ਆ, ਦਬਾਅ ਜਿਹੜਾ ਹੁਣ ਗਿਣਤੀ ਉਦੋਂ 26 ਜਨਵਰੀ ਨੂੰ ਤਾਂ ਗਿਣਤੀ ਘੱਟ ਹੈ, ਉਹ ਅੱਧੀ ਆ ਗਿਣਤੀ। ਪਾਰਲੀਮੈਂਟ ਵਾਲਾ ਸੈਸ਼ਨ ਫੇਰ ਆਉਣਾ ਜੁਲਾਈ ਦੇ ਵਿੱਚ, ਆ ਜਿਹੜਾ ਵਰਖਾ ਰੁੱਤ ਸੈਸ਼ਨ ਹੁੰਦਾ, ਉਹ ਸਾਡੀ ਤਿਆਰੀ ਹੈਗੀ ਆ। ਜਿਹੜਾ ਸਦਨ ਆ ਜਿਹੜਾ ਉਹ ਫਿਰ ਸ਼ੁਰੂ ਹੋ ਰਿਹਾ, ਉਦੋਂ ਫਿਰ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਦੇਣ ਦੀ ਯੋਜਨਾ ਹੈ ਜਾਂ ਕੋਈ ਗ੍ਰਿਫਤਾਰੀਆਂ ਦਾ ਪ੍ਰੋਗਰਾਮ, ਇਸ ਤਰ੍ਹਾਂ ਦੇ ਕਿਸੇ ਸਖਤ ਪ੍ਰੋਗਰਾਮ ਦੀ ਯੋਜਨਾ ਜਿਹੜੀ ਆ ਉਹ ਹੈ? ਪਾਰਲੀਮੈਂਟ ਕੂਚ ਦਾ, ਪੈਦਲ ਕੂਚ ਦਾ ਪ੍ਰੋਗਰਾਮ ਦਿੱਤਾ ਸੀ, ਪਰ ਉਹ ਕਰੋਨਾ ਵਾਲਾ ਉਹ ਜਿਹੜਾ ਪ੍ਰਕੋਪ ਹੈ ਵਧਣ ਕਰਕੇ ਉਹ ਸਾਨੂੰ ਇੱਕ ਵਾਰੀ ਉਹ ਕੈਂਸਲ ਕਰਨਾ ਪਿਆ। ਉਹ ਐ ਨਹੀਂ ਅਸੀਂ ਪੱਕੇ ਤੌਰ ਤੇ ਬੰਦ ਕਰਤਾ। 222 ਦੇ ਵਿੱਚ ਪੰਜਾਬ 'ਚ ਸਰਕਾਰ ਬਣੋ, ਉਹ ਕਹਿੰਦੇ ਪਿੰਡ 'ਚ ਤਾਂ ਅਸੀਂ ਜਾ ਨਹੀਂ ਸਕਦੇ। ਸਰਕਾਰ ਕਵੇ ਤਾਂ ਅਸਮਾਨ ਤੇ ਬੈਠੇ ਦੀ ਸਰਕਾਰ ਬਣ ਜੂਗੀ। ਪੰਜਾਬ ਦੀਆਂ ਚੋਣਾਂ ਜਿਹੜੀਆਂ ਉਹ ਸਿਰ ਤੇ ਆ, ਇਹਦੇ ਵਿੱਚ ਕਿਸਾਨ ਜਿਹੜਾ ਸੰਯੁਕਤ ਕਿਸਾਨ ਮੋਰਚਾ, ਉਹਦੀ ਕੀ ਭੂਮਿਕਾ ਹੋਊ? ਦੂਜੀਆਂ ਪਾਰਟੀਆਂ ਨੂੰ ਵੀ ਮਜਬੂਰ ਕਰਾਂਗੇ ਵੀ ਉਹ ਦਿਖਾਉਣ ਉਹ ਵੀ ਅਸੀਂ ਅੰਦੋਲਨ ਦੀ ਖਤਰਾ ਕੀਤਾ। ਜਿਹਦਾ ਕੋਈ ਰੋਲ ਹੋਊਗਾ ਅੰਦੋਲਨ ਦੇ ਵਿੱਚ, ਅਸੀਂ ਕਹਾਂਗੇ ਉਹ ਮਤਲਬ ਜਿਹਦਾ ਕੋਈ ਰੋਲ ਨਹੀਂ। ਕਿਸਾਨ ਆਗੂ ਦੀ ਕਿਸੇ ਦੀ ਹੈ ਚੋਣ ਲੜਨ ਦੀ ਮਨਸ਼ਾ? ਸੰਯੁਕਤ ਕਿਸਾਨ ਮੋਰਚੇ ਦੇ ਕਿਸੇ ਵੀ ਆਗੂ ਦੀ ਚੋਣ ਲੜਨ ਦੀ ਜਾਂ ਕੋਈ ਕੈਂਡੀਡੇਟ ਖੜਾ ਕਰਨ ਦੀ ਅਜੇ ਕੋਈ ਪਲਾਨ ਨਹੀਂ, ਕੋਈ ਸਕੀਮ ਨਹੀਂ ਕੋਈ। ਅਸੀਂ ਇਸ ਵਕਤ ਚੰਡੀਗੜ੍ਹ ਦੇ ਮਟਕਾ ਚੌਂਕ ਵਿੱਚ ਮੌਜੂਦ ਹਾਂ, ਜਿੱਥੇ ਕਿ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਬਜ਼ੁਰਗ ਬਾਬਾ ਜੀ ਨਿਹੰਗ ਸਿੰਘ ਬਾਬਾ ਜੀ ਆ ਜਿਹੜੇ ਉਹ ਲੰਮੇ ਸਮੇਂ ਤੋਂ ਡਟੇ ਹੋਏ ਨੇ। ਕੱਲ ਹੀ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਗਈ ਸੀ ਇੱਥੋਂ, ਜਿੱਥੋਂ ਕਿ ਸੰਗਤ ਦੇ ਰੋਹ ਨੂੰ ਦੇਖਦੇ ਹੋਏ ਪੁਲਿਸ ਨੇ ਇਹਨਾਂ ਨੂੰ ਬਾਅਦ ਵਿੱਚ ਸ਼ਾਮ ਨੂੰ ਰਿਹਾ ਕਰ ਦਿੱਤਾ ਸੀ। ਹੁਣ ਇਹਨਾਂ ਨੂੰ ਮਿਲਣ ਲਈ ਸੁਰਜੀਤ ਸਿੰਘ ਫੂਲ ਆ ਜਿਹੜੇ ਉਹ ਇੱਥੇ ਪਹੁੰਚੇ ਆ। ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚਾ ਦੇ ਜਿਹੜੇ ਮੈਂਬਰ ਵੀ ਆ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਫੂਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਫੂਲ ਸਾਹਿਬ ਸਾਨੂੰ ਦੱਸੋ, ਜਿਹੜਾ ਇਹ ਤੁਸੀਂ ਇੱਥੇ ਪਹੁੰਚੇ ਹੋ ਬਾਬਾ ਜੀ ਨੂੰ ਮਿਲਣ, ਜਿਹੜਾ ਪੁਲਿਸ ਆ ਜਿਹੜੀ ਇਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਆ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਜੀ, ਜਿਹੜਾ ਇਹ ਮਟਕਾ ਚੌਂਕ ਦੇ ਵਿੱਚ ਬਾਬਾ ਜੀ ਨੇ ਆਪਣਾ ਟੈਂਟ ਲਾ ਕੇ ਇੱਥੇ ਜਦੋਂ ਤੋਂ ਆਪਣਾ ਧਰਨਾ ਸ਼ੁਰੂ ਹੋਇਆ ਦਿੱਲੀ ਵਾਲਾ, ਉਦੋਂ ਤੋਂ ਇੱਥੇ ਧਰਨਾ ਲਾਇਆ ਤੇ ਇਹਨਾਂ ਨੇ ਐਲਾਨ ਕੀਤਾ ਵੀ ਜਿੰਨਾ ਚਿਰ ਤੱਕ ਉਹ ਦਿੱਲੀ ਵਾਲਾ ਧਰਨਾ ਮੋਰਚਾ ਜਿੱਤਿਆ ਨਹੀਂ ਜਾਂਦਾ, ਉਹਨਾਂ ਚਿਰ ਇਹ ਇੱਥੋਂ ਨਹੀਂ ਪੱਟਿਆ ਜਾਊਗਾ, ਇੱਥੇ ਧਰਨਾ ਰਹੂਗਾ। ਇਹ ਅਸੀਂ ਸਮਝਦੇ ਹਾਂ ਵੀ ਇਹ ਇੱਕ ਸੰਕੇਤਕ ਧਰਨਾ ਹੈ ਤੇ ਉਹ ਦਿੱਲੀ ਵਾਲੇ ਮੋਰਚੇ ਦੀ ਸਪੋਰਟ ਦੇ ਵਿੱਚ ਹੈ। ਇਹਦੇ ਨਾਲ ਇੱਥੇ ਕੋਈ ਪ੍ਰਸ਼ਾਸਨ ਨੂੰ ਕੋਈ ਟ੍ਰੈਫਿਕ 'ਚ ਵਿਘਨ ਨਹੀਂ, ਕੋਈ ਹੋਰ ਕਿਸੇ ਕਿਸਮ ਦਾ ਵਿਘਨ ਨਹੀਂ। ਸਿਰਫ ਜਿਹੜਾ ਇੱਥੇ ਸੰਕੇਤਕ ਪ੍ਰੋਟੈਸਟ ਦਾ ਧਰਨਾ ਹੈਗਾ, ਦਿੱਲੀ ਦੇ ਆਪਣਾ ਚੰਡੀਗੜ੍ਹ ਦੇ ਵਾਸੀਆਂ ਨੂੰ ਦੱਸਣ ਦੀ ਖਾਤਰ ਵੀ ਭਾਈ ਆਪਣਾ ਦਿੱਲੀ ਮੋਰਚਾ ਲੱਗਿਆ ਹੋਇਆ, ਆਪਾਂ ਉਹਦੇ ਨਾਲ ਇੱਕ ਮੁੱਠਤਾ ਪ੍ਰਗਟ ਕਰੋ, ਜੱਕਜਹਿਤੀ ਪ੍ਰਗਟ ਕਰੋ। ਸਿਰਫ ਸੰਕੇਤਕ ਧਰਨਾ, ਇਹ ਇਹਨਾਂ ਨੂੰ ਜਿਹੜਾ ਸੰਕੇਤਕ ਧਰਨਾ ਵੀ ਰੜਕ ਰਿਹਾ ਵੀ ਤਾਂ ਕਿ ਲੋਕ ਪੰਜਾਬ ਵਾਲੇ, ਚੰਡੀਗੜ੍ਹ ਵਾਲੇ, ਦਿੱਲੀ ਵਾਲੇ ਮੋਰਚੇ ਨੂੰ ਭੁੱਲ ਜਾਣ। ਸੋ ਇਸ ਕਰਕੇ ਇਹਨਾਂ ਦੀ ਜਿਹੜੀ ਕੱਲ ਕਾਰਵਾਈ ਕੀਤੀ ਹੈ, ਬਾਬਾ ਜੀ ਨੂੰ ਉਹ ਚੱਕ ਕੇ ਲੈ ਕੇ ਗਏ ਆ ਤੇ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਦਾ ਇੱਥੋਂ ਪੱਟ ਲਓ ਅੱਡਾ। ਇਹਦਾ ਅਸੀਂ ਤੁਰੰਤ ਹੀ ਜਿਉਂ ਪਤਾ ਲੱਗਿਆ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਤੁਰੰਤ ਇਹਦਾ ਨੋਟਿਸ ਲਿਆ। ਅਸੀਂ ਵੀਡੀਓ ਦੇ ਵਿੱਚ ਫੋਨਾਂ ਰਾਹੀਂ ਸਾਰਿਆਂ ਨੂੰ ਕਿਹਾ ਵੀ ਜਿੰਨੇ ਵੀ ਨੇੜੇ ਦੇ ਕੋਈ ਚੰਡੀਗੜ੍ਹ ਦੇ ਆਪਣਾ ਕੋਈ ਸੱਜਣ ਮਿੱਤਰ ਹੈਗੇ ਆ, ਉਹ ਤੁਰੰਤ ਮਟਕਾ ਚੌਂਕ 'ਚ ਪਹੁੰਚਣ ਤੇ ਬਾਬਾ ਜੀ ਨੂੰ ਜਿਹੜਾ ਲੈ ਕੇ ਗਿਆ ਥਾਣੇ 'ਚ, ਉਹਨਾਂ ਦਾ ਸਮਾਨ ਵੀ ਤੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਵਾਪਸ ਬਾਜ਼ਤ ਲੈ ਕੇ ਆਉਣ। ਕਿਸ ਆਧਾਰ ਤੇ ਜਿਹੜੀ ਗ੍ਰਿਫਤਾਰੀ ਆ, ਜਿਹੜੀ ਪਹਿਲਾਂ ਵੀ ਇੱਕ ਵਾਰੀ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਉਦੋਂ ਵੀ ਸੰਗਤ ਆ ਜਿਹੜੀ ਉਹ ਇਕੱਠੀ ਹੋਈ ਸੀ ਤੇ ਗ੍ਰਿਫਤਾਰੀ ਰੋਕੀ ਸੀ, ਪੁਲਿਸ ਦਾ ਕੀ ਕਹਿਣਾ ਹੈ ਵੀ ਕਿਸ ਆਧਾਰ ਤੇ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ? ਗ੍ਰਿਫਤਾਰ ਤਾਂ ਉਹ ਹੁੰਦਾ ਜੀ ਜੋ ਕਿਸੇ ਤੇ FIR ਕੱਟੀ ਜਾਂਦੀ ਆ, ਕੋਈ ਪਰਚਾ ਹੁੰਦਾ, ਕੋਈ ਧਾਰਾ ਲੱਗਦੀ ਆ, ਕੋਈ ਦਫਾ ਲੱਗਦੀ ਆ, ਉਹਦੇ ਆਧਾਰ ਤੇ ਗ੍ਰਿਫਤਾਰੀ ਹੁੰਦੀ ਹੈ। ਪਰਚਾ ਤਾਂ ਕੋਈ ਹੈ ਹੀ ਨਹੀਂ। ਇਹ ਤਾਂ ਸਿਰਫ ਉਹਨਾਂ ਨੂੰ ਗ੍ਰਿਫਤਾਰੀ ਨਹੀਂ ਸੀਗਾ, ਇਹ ਡਿਟੇਨ ਖਾਤਰ ਹੈ। ਕਿਉਂ ਡਿਟੇਨ ਕਰ ਦਿੰਦੇ ਆ ਹਰੇਕ ਵਾਰ ਇਸ ਤਰ੍ਹਾਂ? ਤੁਹਾਨੂੰ ਕੀ ਲੱਗਦਾ ਕਿਹੜੀ ਕਿਸ ਮਾਨਸਿਕਤਾ ਦੇ ਆਧਾਰ ਤੇ ਇਹ ਜਿਹੜਾ ਡਿਟੇਨ ਕੀਤਾ ਜਾਂਦਾ? ਇਹ ਮਾਨਸਿਕਤਾ ਇਹੀ ਹੈ ਵੀ ਜਿਹੜੇ ਇੱਥੋਂ ਦੇ ਵੱਡੇ ਵੱਡੇ ਮੰਤਰੀ ਲੰਘਦੇ ਆ, ਇੱਥੋਂ ਦੇ ਜਿਹੜੇ ਸੈਕਟਰੀਏਟ 'ਚ ਆਉਂਦੇ ਆ, ਵਿਧਾਨ ਸਭਾ 'ਚ ਆਉਂਦੇ ਆ, ਜਾਂ ਆਪਣਾ ਜਿਹੜੇ ਆਹ MLA ਹੋਸਟਲ ਆ ਉਹਨਾਂ 'ਚ ਆਉਂਦੇ ਆ, ਮੰਤਰੀ ਆਉਂਦੇ ਆ, ਉਹਨਾਂ ਦੇ ਪਰਿਵਾਰ ਆਉਂਦੇ ਆ, ਉਹ ਜਦੋਂ ਇੱਥੋਂ ਦੀ ਲੰਘਦੇ ਆ ਤੇ ਇੱਥੇ ਕਾਲਾ ਝੰਡਾ ਦਿਸਦਾ ਵੀ ਇਹ ਆ ਸਰਕਾਰ ਦੇ ਖਿਲਾਫ, ਕਾਲੇ ਕਾਨੂੰਨਾਂ ਦੇ ਖਿਲਾਫ ਕਾਲਾ ਝੰਡਾ, ਤਾਂ ਉਹਨਾਂ ਨੂੰ ਉਹ ਝੰਡਾ ਚੁੱਭਦਾ, ਜਿਵੇਂ ਵਰਛਾ ਚੁੱਭਦਾ ਹੁੰਦਾ ਨਾ, ਇਹ ਚੁੱਭਦਾ। ਸੋ ਇਹ ਆ ਉਹਨਾਂ ਨੂੰ ਵੀ ਉਹ ਵੀ ਇੱਥੇ ਇਹ ਬੰਦ ਹੋਵੇ, ਸਾਡਾ ਕੋਈ ਪ੍ਰੋਟੈਸਟ ਕਰਨ ਵਾਲਾ ਹੋਵੇ ਨਾ।
ਇਹ ਉਹਨਾਂ ਨੂੰ ਅਲਰਜੀ ਹੈਗੀ ਆ, ਔਖ ਹੈਗੀ ਆ। ਤੇ ਇਹ ਤਾਂ ਕੋਈ ਇੱਥੇ ਸ਼ਾਂਤਮਈ ਪ੍ਰੋਟੈਸਟ ਹੈਗਾ, ਬਜ਼ੁਰਗ ਹੈਗੇ ਆ, ਕਿਹੜਾ ਕੋਈ ਬੰਬ ਚਲਾਉਣ ਲੱਗੇ ਨੇ ਇਹ। ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਤੁਸੀਂ ਜਾ ਕੇ ਆਏ ਹੋ, ਉੱਥੇ ਕੀ ਪ੍ਰੋਗਰਾਮ ਸੀ ਉਹਦੇ ਬਾਰੇ ਵੀ ਸਾਨੂੰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਦੇਖੋ ਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਪਾਸੇ ਤਾਂ ਹੁਣ ਤੱਕ ਤਾਂ ਸਰਕਾਰ ਇਹ ਕਹਿੰਦੀ ਰਹੀ ਹੈ ਵੀ ਜਿਹੜੇ ਮੁੰਡੇ ਪੜ੍ਹਦੇ ਨਹੀਂ, ਕਾਲਜਾਂ 'ਚ ਨਹੀਂ ਆਉਂਦੇ, ਯੂਨੀਵਰਸਿਟੀ 'ਚ ਨਹੀਂ ਆਉਂਦੇ, ਫਰਲੋ ਮਾਰ ਕੇ ਬਾਹਰ ਤੁਰੇ ਫਿਰਦੇ ਆ। ਹੁਣ ਸਟੂਡੈਂਟ ਕਹਿੰਦੇ ਆ ਵੀ ਅਸੀਂ ਆਉਣਾ ਯੂਨੀਵਰਸਿਟੀ 'ਚ, ਸਾਨੂੰ ਪੜ੍ਹਾਓ, ਖੋਲੋ। ਆ ਕਰੋਨਾ ਵਾਲਾ ਕੋਈ ਐਵੇਂ ਜਿਹੜਾ ਤੁਸੀਂ ਬਹਾਨਾ ਬਣਾਇਆ, ਸਾਰੇ ਸੂਬਿਆਂ 'ਚ ਯੂਨੀਵਰਸਿਟੀਆਂ ਖੁੱਲ੍ਹ ਗਈਆਂ, ਇਹ ਪੰਜਾਬ ਯੂਨੀਵਰਸਿਟੀ ਵੀ ਖੋਲ੍ਹੇ। ਅਸੀਂ ਫੀਸਾਂ ਭਰ ਗਏ ਨੇ, ਜਿਹੜੇ ਰਿਸਰਚ ਸਕਾਲਰ ਆ ਉਹਨਾਂ ਦੀਆਂ ਵੱਡੀਆਂ ਵੱਡੀਆਂ ਫੀਸਾਂ ਭਰੀਆਂ, ਉਹਨਾਂ ਦੀ ਪੜ੍ਹਾਈ ਸ਼ੁਰੂ ਹੋਵੇ। ਉਹਦਾ ਕਹਿੰਦੇ ਆ ਵੀ ਅਸੀਂ ਯੂਨੀਵਰਸਿਟੀ 'ਚ ਆਉਣਾ, ਉਹ ਕਹਿੰਦੇ ਆਓ ਨਾ, ਪਿੰਡਾਂ ਨੂੰ ਜਾਓ। ਇਹ ਉਹਨਾਂ ਦੀ ਮੰਗ ਸੀਗੀ। ਇਹ ਮੰਗ ਤੇ ਉਹਨਾਂ ਨੇ ਪਿਛਲੇ ਦਿਨੀ ਸ਼ਾਂਤਮਈ ਆਪਣਾ ਪ੍ਰੋਟੈਸਟ ਕੀਤਾ ਵਾਈਸ ਚਾਂਸਲਰ ਦੇ ਦਫ਼ਤਰ ਮੂਹਰੇ ਜਾਂ BC ਹਾਊਸ ਮੂਹਰੇ। ਜਿਵੇਂ ਬਾਬੇ ਨੂੰ ਧਮਕੀ ਨਾਲ ਉਹਨਾਂ ਨੇ ਇੱਥੋਂ ਚੁਕਾਉਣ ਦੀ ਕੋਸ਼ਿਸ਼ ਕੀਤੀ ਡਰਾ ਕੇ, ਇਵੇਂ ਉਹਨਾਂ ਤੇ ਲਾਠੀਚਾਰਜ ਕਰਕੇ ਵੀ ਤੁਸੀਂ ਇਹ ਕਿਉਂ ਕਹਿੰਦੇ ਆ ਵੀ ਯੂਨੀਵਰਸਿਟੀ ਦੇ ਵਿੱਚ ਹੋਸਟਲ ਖੋਲੋ, ਲਾਇਬ੍ਰੇਰੀ ਖੋਲੋ, ਲੈਬੋਰਟਰੀਆਂ ਖੋਲੋ, ਕਲਾਸਾਂ ਲਾਓ। ਵੀ ਉਹੀ ਉਹਨਾਂ ਨੇ ਵੀ ਡਰਾ ਕੇ ਉਹਨਾਂ ਨੂੰ ਉੱਦੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਸਾਨੂੰ ਜਿਵੇਂ ਬਾਬੇ ਵਾਲੀ ਖਬਰ ਦਾ ਪਤਾ ਲੱਗਿਆ, ਉਹ ਖਬਰ ਦਾ ਪਤਾ ਲੱਗਿਆ, ਅਸੀਂ ਦਿੱਲੀੋਂ ਬੈਠੇ ਨੂੰ ਕਿਹਾ ਵੀ ਸਟੂਡੈਂਟੋ ਡਟੇ ਰਹੋ, ਅਸੀਂ ਦਿੱਲੀ ਮੋਰਚੇ ਵਾਲੇ ਵੀ ਤੁਹਾਡੇ ਨਾਲ ਹੈ। ਜਿਵੇਂ ਆਪਣਾ ਨਾ ਹੁੰਦਾ ਪੁਰਾਣੇ ਜ਼ਮਾਨਿਆਂ 'ਚ ਜਦੋਂ ਲੁਟੇਰੇ ਡਾਕੂ ਆਉਂਦੇ ਸੀ ਤਾਂ ਗੁਆਂਢੀ ਘਰਾਂ ਵਾਲੇ ਲਲਕਾਰਾ ਮਾਰ ਦਿੰਦੇ ਵੀ ਹੋ ਜਾਓ ਤਗੜੇ, ਅਸੀਂ ਵੀ ਨਾਲ ਹੈ। ਅਸੀਂ ਲਲਕਾਰਾ ਮਾਰਿਆ ਉੱਥੋਂ ਦਿੱਲੀੋਂ, ਤੇ ਅੱਜ ਅਸੀਂ ਫਿਰ ਲਲਕਾਰਾ ਹੀ ਨਹੀਂ ਮਾਰਿਆ, ਅਸੀਂ ਘਰ ਆ ਕੇ ਕਹਿ ਕੇ ਗਏ ਆ ਵਾਈਸ ਚਾਂਸਲਰ ਨੂੰ। ਠੀਕ ਹੈ ਵੀ ਇਹਨਾਂ ਦਾ ਸਟੂਡੈਂਟਾਂ ਦਾ ਘੋਲ ਆ, ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਅਗਵਾਈ ਕਰਾਂਗੇ, ਸਾਡੇ ਬੱਚੇ ਆ। ਜੇ ਤੁਸੀਂ ਇਹਨਾਂ ਦੀਆਂ ਜਾਇਜ਼ ਗੱਲ ਸੁਣੋ, ਇਹਨਾਂ ਦੀ ਮੰਨੋ। ਜੇ ਤੁਸੀਂ ਗੱਲ ਮੰਨਣ ਦੀ ਬਜਾਏ ਦੁਬਾਰੇ ਜ਼ਬਰ ਵਾਲਾ ਕੋਈ ਰਾਹ ਅਖਤਿਆਰ ਕੀਤਾ ਹੈ ਤਾਂ ਅਸੀਂ ਉਹ ਸਹਿਣ ਨਹੀਂ ਕਰਾਂਗੇ। ਤੁਹਾਡਾ ਜਿਹੜਾ ਜ਼ਬਰ ਵਾਲਾ ਹੱਥ ਹੈ ਉਹਨੂੰ ਅਸੀਂ ਪਿੱਛੇ ਧੱਕਾਂਗੇ, ਉਹਨੂੰ ਮਰੋੜ ਕੇ ਤੋੜਾਂਗੇ ਉਹਨੂੰ। ਇਹ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ। ਤੇ ਬੱਚਿਆਂ ਨੂੰ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਆ ਵੀ ਤੁਸੀਂ ਤਕੜੇ ਹੋ ਕੇ ਪਿੱਛੇ ਨਾ ਹਟੋ, ਡਰੋ ਨਾ, ਅਸੀਂ ਤੁਹਾਡੇ ਨਾਲ ਹੈ। ਦਿੱਲੀ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ, ਉਹਦੀ ਜਿਹੜੀ ਮੌਜੂਦਾ ਸਥਿਤੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦਿੱਲੀ 'ਚ ਦੇਖੋ ਜੀ, ਸਰਕਾਰ ਨੂੰ ਭੁਲੇਖਾ ਸੀਗਾ ਵੀ ਅੰਦੋਲਨ ਲੰਮਾ ਹੋਣ ਨਾਲ, ਗਰਮੀ ਆਉਣ ਨਾਲ, ਆਹ ਮੂਹਰੇ ਬਾਰਿਸ਼ਾਂ ਦੀ ਰੁੱਤ ਦੇ ਆਉਣ ਦੇ ਨਾਲ ਆਪਦੇ ਆਪ ਹੀ ਆ ਜਿਹੜੇ ਕਿਸਾਨ ਮੁੜ ਜਾਣਗੇ। ਸਾਨੂੰ ਕੋਈ ਮੰਗ ਨਹੀਂ ਮੰਨਣੀ ਪੈਣੀ ਤੇ ਸਾਡੀ ਜਿੱਤ ਹੋ ਜੂਗੀ, ਹੱਥ ਉੱਤੋਂ ਦੇ ਹੋ ਜੂਗਾ। ਪਰ ਉਹਨਾਂ ਦਾ ਭਰਮ ਟੁੱਟ ਗਿਆ। ਝੱਖੜਾਂ ਦੇ ਬਾਵਜੂਦ, ਗਰਮੀ ਦੇ ਬਾਵਜੂਦ, ਮੱਛਰ ਦੇ ਬਾਵਜੂਦ ਕਿਸਾਨ ਉੱਥੇ ਡਟੇ ਹੋਏ ਆ। ਤੇ ਜਦੋਂ ਵੀ ਜਿਹੜੇ ਪਿੱਛੇ ਵੀ ਆਏ ਵੀ ਹੋਏ ਆਪਣੇ ਝੋਨਾ ਲਾਉਣ ਦੀ ਖਾਤਰ ਜਾਂ ਆਪਣੀ ਫਸਲ ਸਾਂਭਣ ਦੀ ਖਾਤਰ ਜਾਂ ਆਪਣੇ ਹੋਰ ਕਾਰੋਬਾਰਾਂ ਦੀ ਖਾਤਰ, ਉਹਨਾਂ ਦੀ ਵੀ ਸੁਰਤ ਉੱਥੇ ਹੀ ਹੈ। ਉਹ ਕਹਿੰਦੇ ਆ ਵੀ ਜਦੋਂ ਵੀ ਤੁਸੀਂ ਸਾਨੂੰ ਸੱਦਾ ਦਿਓ, ਭਾਵੇਂ ਅਸੀਂ ਪੰਜਾਬ ਫਿਰਦੇ ਆ, ਅਸੀਂ ਤੁਰੰਤ ਪਹੁੰਚਾਂਗੇ। ਹੁਣ ਅਸੀਂ ਸੱਦਾ ਦਿੱਤਾ ਉਹਨਾਂ ਨੂੰ 26 ਤਰੀਕ ਦਾ, 26 ਜੂਨ ਦਾ, ਵੀ ਅਸੀਂ ਦਿੱਲੀ ਬੈਠੇ ਆ, ਤੁਸੀਂ ਪੰਜਾਬ ਵਾਲੇ ਇੱਥੇ ਚੰਡੀਗੜ੍ਹ ਆ ਕੇ ਗਵਰਨਰ ਹਾਊਸ ਅੱਗੇ ਆ ਕੇ ਗਵਰਨਰ ਦੇ ਰਾਹੀਂ ਰਾਸ਼ਟਰਪਤੀ ਨੂੰ ਦਿਓ ਵਾਰਨਿੰਗ ਜਾਂ ਜਿਹੜਾ ਰੋਸ ਪੱਤਰ ਦਿਓ ਉਹਨਾਂ ਨੂੰ ਵੀ ਤੁਸੀਂ ਆਹ ਜਿਹੜੀ ਸਾਨੂੰ 7 ਮਹੀਨੇ ਦਾ ਲਟਕਾਇਆ, ਇਹਨੂੰ ਤੁਸੀਂ ਸੰਵਿਧਾਨ ਦੇ ਮੁਖੀ ਆ ਤੁਸੀਂ, ਤੇ ਤੁਸੀਂ ਇਹਨਾਂ ਨੂੰ ਸਰਕਾਰ ਨੂੰ ਕਹੋ ਉਹਨਾਂ ਦੇ ਕਿਸਾਨਾਂ ਦੀ ਗੱਲ ਸੁਣੇ। ਸਾਡਾ 26 ਤਰੀਕ ਨੂੰ ਅਸੀਂ ਸਾਰੇ ਪੰਜਾਬੀਆਂ ਨੂੰ ਕਿਹਾ ਵੀ ਇੱਥੇ ਆਓ ਚੰਡੀਗੜ੍ਹ। ਤੇ ਐਵੇਂ ਅਸੀਂ ਜਿਹੜਾ ਹੈਗਾ ਸਾਡਾ ਮੋਰਚਾ ਪੂਰਾ ਮਨੋਬਲ ਹੈ ਜਿਹੜਾ ਉਹ ਉੱਪਰ ਹੈ। ਠੀਕ ਹੈ, ਜ਼ੋਰ ਸਾਡਾ ਵੀ ਲੱਗ ਰਿਹਾ ਮੋਰਚੇ ਤੇ, ਸਰਕਾਰ ਦਾ ਵੀ ਉਨਾ ਹੀ ਲੱਗ ਰਿਹਾ। ਤੁਹਾਨੂੰ ਲੱਗਦਾ ਵੀ ਦਬਾਅ ਜਿਹੜਾ ਉਹ ਸਰਕਾਰ ਤੇ ਹਜੇ ਵੀ ਉਸੇ ਤਰ੍ਹਾਂ ਕਾਇਮ ਆ ਜਿਵੇਂ ਕਿ ਪਹਿਲਾਂ ਸੀ? ਸਰਕਾਰ ਤਾਂ ਕਾਇਮ ਹੈਗੀ ਆ, ਦਬਾਅ ਜਿਹੜਾ ਹੁਣ ਉਹ ਨਹੀਂ ਤਾਂ ਹੁਣ ਜੇ ਸਰਕਾਰ ਤੇ ਦਬਾਅ ਨਾ ਹੋਵੇ ਤਾਂ ਹੁਣ ਨੂੰ ਉਹ ਲਾਠੀਚਾਰਜ ਕਰਕੇ, ਜਿਵੇਂ ਉਦੋਂ 26 ਜਨਵਰੀ ਵੇਲੇ ਉਹਨਾਂ ਨੇ ਇੱਕ ਵਾਰੀ ਕੋਸ਼ਿਸ਼ ਕੀਤੀ ਸੀ ਵੀ ਆਪਾਂ ਸਖਤੀ ਨਾਲ ਗਾਜੀਪੁਰ ਵਾਲਾ ਵੀ, ਸਿੰਘੂ ਬਾਰਡਰ ਵਾਲਾ ਵੀ ਆਪਾਂ ਇਹਨਾਂ ਨੂੰ ਖੰਡਾ ਦਈਏ, ਆਪਾਂ ਡਿਸਪਰਸ ਕਰਾ ਦਈਏ। ਜੇ ਉਹਨਾਂ ਨੂੰ ਡਰ ਨਾ ਹੋਵੇ ਤਾਂ ਹੁਣ ਗਿਣਤੀ ਉਦੋਂ 26 ਜਨਵਰੀ ਨੂੰ ਤਾਂ ਗਿਣਤੀ ਘੱਟ ਹੈ, ਉਹ ਅੱਧੀ ਹੈ ਗਿਣਤੀ। ਪਰ ਵੀ ਜੇ ਹੁਣ ਵੀ ਉਹਨਾਂ ਦੀ ਜ਼ਰੂਰਤ ਨਹੀਂ ਪੈ ਰਹੀ ਉੱਥੇ ਵੀ ਲਾਠੀਚਾਰਜ ਕਰਕੇ ਖੰਡਾਉਣ ਦੀ, ਤਾਂ ਇਹਨਾਂ ਤੇ ਉਹ ਪ੍ਰੈਸ਼ਰ ਹੀ ਹੈਗਾ ਵੀ ਜੇ ਲਾਠੀਚਾਰਜ ਕੀਤਾ, ਜਿਵੇਂ ਬਰੂਦ ਨੂੰ ਆਪਾਂ ਲਾ ਦਿੰਦੇ ਹੁੰਦੇ ਆ ਪਲੀਤੇ ਨੂੰ, ਮਾੜੀ ਜੀ ਆਪਾਂ ਤੀਲੀ ਲਾ ਦਿੰਦੇ ਹੁੰਦੇ ਤੇ ਸਾਰੇ ਦਾ ਸਾਰਾ ਬਰੂਦ ਹੈ। ਵੀ ਇਹ ਜਿਹੜਾ ਬਰੂਦ ਹੈ ਸਾਰੇ ਦਾ ਸਾਰਾ ਇਹ ਭਾਂਬੜ ਬਣ ਜਾਣਗੇ। ਡਰ ਹੈ ਉਹਨਾਂ ਨੂੰ, ਪ੍ਰੈਸ਼ਰ ਹੈ ਇਹ। ਫਿਰ ਵੀ ਮਸਲੇ ਦੇ ਹੱਲ ਲਈ ਜਾਂ ਗੱਲਬਾਤ ਲਈ ਕੋਈ ਸਰਕਾਰ ਵੱਲੋਂ ਕਦਮ ਆ ਜਿਹੜਾ ਉਹ ਕਿਉਂ ਨਹੀਂ ਚੁੱਕਿਆ ਜਾ ਰਿਹਾ? ਦੇਖੋ ਜੀ, ਉਹਨਾਂ ਦਾ ਭੁਲੇਖਾ ਹੈਗਾ ਬਈ ਲੰਬੀ ਲੜਾਈ ਦੇ ਵਿੱਚ ਕਿਸਾਨ ਹੰਭ ਜਾਣਗੇ। ਇਹ ਠੀਕ ਹੈ, ਆਪਾਂ ਨੂੰ ਪਤਾ ਹੁੰਦਾ ਵੀ ਸਾਰਿਆਂ ਦੀਆਂ ਕਬੀਲਦਾਰੀਆਂ ਨੇ, ਸਾਰਿਆਂ ਦੇ ਕਾਰੋਬਾਰ ਹੈ, ਵੀ ਉਹਨਾਂ ਨੂੰ ਐਂ ਲੱਗਦਾ ਵੀ ਲੰਬੀ ਲੜਾਈ ਦੇ ਵਿੱਚ ਆਪਦੇ ਆਪ ਹੰਭ ਜਾਣਗੇ। ਵੀ ਆਪਾਂ ਗੱਲ ਸੁਣਨ ਦੀ ਬਜਾਏ ਜਾਂ ਗੱਲਬਾਤ ਕਰਨ ਦੀ ਬਜਾਏ ਲਮਕਾ ਦਿਓ ਇਹਨੂੰ। ਪਰ ਇੱਕ ਗੱਲ ਇਹ ਹੈਗੀ ਆ ਵੀ ਲਮਕਾਉਣ ਤੇ ਹੰਭਾਉਣ ਵਾਲੀ ਨੀਤੀ ਕਈ ਵਾਰੀ ਸਰਕਾਰ ਨੂੰ ਵੀ ਪੁੱਠੀ ਪੈ ਜਾਂਦੀ ਹੈ, ਸਰਕਾਰ ਵੀ ਹੰਭ ਜਾਂਦੀ ਹੈ। ਸਾਰਾ ਉੱਥੇ ਉਹਨਾਂ ਨੇ ਆਪਣੇ ਬਾਰਡਰ ਬੰਦ ਕੀਤੇ ਹੋਏ ਨੇ, ਸਾਰੀ ਫੋਰਸ ਲਾਈ ਹੋਈ ਹੈ, ਹੋਰ ਕੁਛ ਉਹ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੀ ਤੋਏ ਹੋ ਰਹੀ ਹੈ।
ਇਹਦਾ ਮਤਲਬ ਜੇ ਲੰਬੀ ਅੰਦੋਲਨ ਲੰਮਾ ਹੋਣ ਦੇ ਨਾਲ ਸਰਕਾਰ ਦੀ ਵੀ ਮਿੱਟੀ ਪਲੀਤ ਉਨੀ ਹੋ ਰਹੀ ਹੈ। ਸੋ ਉਹਨਾਂ ਨੂੰ ਭੁਲੇਖਾ ਹੈਗਾ, ਭਰਮ ਹੈਗਾ ਵੀ ਬਿਨਾਂ ਮੰਨੇ ਤੋਂ ਹੀ ਮੁੜ ਜਾਣਗੇ। ਪਰ ਜਦੋਂ ਅਸੀਂ ਇਹ ਡਟੇ ਆ, ਮੂਹਰੇ ਹੁਣ ਝੋਨਾ ਲੱਗ ਜਾਣਾ, ਪਾਰਲੀਮੈਂਟ ਵਾਲਾ ਸੈਸ਼ਨ ਫੇਰ ਆਉਣਾ ਜੁਲਾਈ ਦੇ ਵਿੱਚ, ਆ ਜਿਹੜਾ ਵਰਖਾ ਰੁੱਤ ਸੈਸ਼ਨ ਹੁੰਦਾ, ਉਹ ਸਾਡੀ ਤਿਆਰੀ ਹੈਗੀ ਆ। ਉਧਰੋਂ ਯੂਪੀ 'ਚ ਤਿਆਰੀ ਹੈਗੀ ਆ ਵੀ ਯੂਪੀ 'ਚ ਚੋਣਾਂ ਹੈਗੀਆਂ ਨੇ। ਇਹ ਅੰਦੋਲਨ ਆ ਜਿਹੜਾ ਹਰਿਆਣੇ ਵਾਲਾ, ਪੰਜਾਬ ਵਾਲਾ, ਟੋਲ ਪਲਾਜ਼ੇ ਬੰਦ ਕਰਨ ਵਾਲਾ, ਸਾਰੇ ਧਰਨੇ ਵਾਲਾ ਵੀ ਇਹਦਾ ਮਾਡਲ ਹੈ। ਇਹ ਰੂਪ ਯੂਪੀ ਦੇ ਵਿੱਚ ਵੀ ਸਾਰੇ 'ਚ ਫੈਲਾਇਆ ਜਾਵੇ ਤਾਂ ਕਿ ਜਦੋਂ ਨੂੰ ਚੋਣਾਂ ਹੋਣ ਉਦੋਂ ਨੂੰ ਉਹਦੇ ਪੈਰਾਂ ਥੱਲੇ ਜ਼ਮੀਨ ਬੀਜੇਪੀ ਦੇ ਥੱਲੇ ਖਤਮ ਹੋ ਜੇ। ਇਹ ਸਾਡੀ ਪਲਾਨ ਹੈਗੀ, ਇਹਨੂੰ ਅਸੀਂ ਯੂਪੀ ਮਿਸ਼ਨ ਕਹਿੰਦੇ ਆ। ਜਦੋਂ ਇਹ ਯੂਪੀ ਮਿਸ਼ਨ ਸ਼ੁਰੂ ਹੋਇਆ ਤੇ ਉਧਰੋਂ ਪਾਰਲੀਮੈਂਟ ਵਾਲਾ ਆਇਆ, ਸੈਸ਼ਨ ਆਇਆ, ਉਧਰੋਂ 15 ਅਗਸਤ ਆ ਰਿਹਾ 26 ਜਨਵਰੀ ਦੀ ਤਰ੍ਹਾਂ, ਇਹ ਇਹਨਾਂ ਦੇ ਭੂਤ ਵਾਂਗੂ ਇਹਨਾਂ ਨੂੰ ਡਰਾ ਰਹੇ ਨੇ ਆਉਣ ਵਾਲੇ ਦੇ। ਇਸ ਕਰਕੇ ਸਾਡਾ ਜਿਹੜਾ ਹੈ ਇਹ ਪਲਾਨ ਹੈਗੀ ਆ, ਲੰਮੀ ਪਲਾਨ ਹੈ ਤੇ ਇਹ ਸਰਕਾਰ ਹੰਭ ਜਾਣੀ ਹੈ, ਇਹ ਤੇ ਕਿਸਾਨਾਂ ਨੂੰ ਨਹੀਂ ਹੰਭਣਾ। ਪਾਰਲੀਮੈਂਟ ਕੂਚ ਦਾ ਜਿਵੇਂ ਕਿ ਪਹਿਲਾਂ ਵੀ ਪ੍ਰੋਗਰਾਮ ਦਿੱਤਾ ਗਿਆ ਸੀ, ਹੁਣ ਜਿਹੜਾ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਸਦਨ ਆ ਜਿਹੜਾ ਉਹ ਫਿਰ ਸ਼ੁਰੂ ਹੋ ਰਿਹਾ, ਉਦੋਂ ਫਿਰ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਦੇਣ ਦੀ ਯੋਜਨਾ ਹੈ ਜਾਂ ਕੋਈ ਗ੍ਰਿਫਤਾਰੀਆਂ ਦਾ ਪ੍ਰੋਗਰਾਮ, ਇਸ ਤਰ੍ਹਾਂ ਦੇ ਕਿਸੇ ਸਖਤ ਪ੍ਰੋਗਰਾਮ ਦੀ ਯੋਜਨਾ ਜਿਹੜੀ ਆ ਉਹ ਹੈ? ਦੇਖੋ ਜੀ, ਅਸੀਂ ਪਹਿਲਾਂ ਮਈ ਦੇ ਵਿੱਚ ਵੀ ਜਦੋਂ ਸੈਸ਼ਨ ਸੀਗਾ ਇਹਦਾ ਪਾਰਲੀਮੈਂਟ ਦਾ, ਅਸੀਂ ਪਾਰਲੀਮੈਂਟ ਕੂਚ ਦਾ, ਪੈਦਲ ਕੂਚ ਦਾ ਪ੍ਰੋਗਰਾਮ ਦਿੱਤਾ ਸੀ। ਪਰ ਉਹ ਕਰੋਨਾ ਵਾਲਾ ਉਹ ਜਿਹੜਾ ਪ੍ਰਕੋਪ ਹੈ ਵਧਣ ਕਰਕੇ ਉਹ ਸਾਨੂੰ ਇੱਕ ਵਾਰੀ ਉਹ ਕੈਂਸਲ ਕਰਨਾ ਪਿਆ। ਉਹ ਐ ਨਹੀਂ ਅਸੀਂ ਪੱਕੇ ਤੌਰ ਤੇ ਬੰਦ ਕਰਤਾ। ਤੇ ਹੁਣ ਉਹ ਕਰੋਨਾ ਵਾਲਾ ਵੀ ਕਵਰ ਹੋ ਗਿਆ। ਉਹ ਮਹਾਮਾਰੀ ਜਾਂ ਬਿਮਾਰੀ ਕੁਛ ਤਾਂ ਉਹਨਾਂ ਨੇ ਪ੍ਰਚਾਰ ਰਾਹੀਂ ਵੀ ਬੁਲਾਈ ਸੀ, ਉਹ ਨਹੀਂ ਰਹੀ, ਕੇਸ ਘਟ ਗਏ। ਤੇ ਹੁਣ ਸਾਡਾ ਹੈਗਾ ਵੀ ਜਦੋਂ ਕੇਸ ਵੀ ਘਟ ਗਏ ਤੇ ਜਿਹੜਾ ਉਹ ਪਾਰਲੀਮੈਂਟ ਕੂਚ ਵਾਲਾ ਹੈਗਾ ਅਸੀਂ ਮੁਲਤਵੀ ਕੀਤਾ ਸੀਗਾ, ਤੇ ਉਹਨੂੰ ਅਸੀਂ ਮੀਟਿੰਗ ਕਰਕੇ ਸਾਰਿਆਂ ਦੀ ਸਹਿਮਤੀ ਦੇ ਨਾਲ, ਸਾਰਿਆਂ ਦੀ ਰਾਏ ਦੇ ਨਾਲ ਕਰਾਂਗੇ। ਉਹਨੂੰ ਅਸੀਂ ਸ਼ਾਂਤਮਈ ਜਿਹੜਾ ਹੈਗਾ ਪੈਦਲ ਕੂਚ ਵਾਲਾ ਜਿਹੜਾ ਦੁਬਾਰੇ ਅਸੀਂ ਜਿਹੜਾ ਮੁਲਤਵੀ ਕੀਤਾ ਸੀ, ਉਹਨੂੰ ਦੁਬਾਰੇ ਲੈ ਕੇ ਆਉਣ ਦੀ ਸਾਡੀ ਸਕੀਮ ਹੈਗੀ ਹੈ। ਜਿਹੜੇ ਮਗਰ ਲੋਕ ਆ, ਜਿਵੇਂ ਕਿ ਤੁਸੀਂ ਆਪ ਹੀ ਕਬੂਲ ਕੀਤਾ ਕਿ ਇਕੱਠ ਹੈ ਜਿਹੜਾ ਅੱਗੇ ਨਾਲੋਂ ਘਟਿਆ ਹੈਗਾ, ਪਿੱਛੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਲੋਕਾਂ ਦੇ ਵਿੱਚ ਨਿਰਾਸ਼ਾ ਵੀ ਫੈਲ ਰਹੀ ਹੋਊਗੀ, ਉਹਨਾਂ ਨੂੰ ਜਥੇਬੰਦ ਕਰਨ ਵਾਸਤੇ ਕੀ ਯਤਨ ਕੀਤੇ ਜਾ ਸਕਦੇ? ਦੇਖੋ ਜੀ, ਇਕੱਠ ਕੋਈ ਨਹੀਂ, ਇਕੱਠ ਤਾਂ ਘਟਿਆ ਹੋਵੇ ਵੀ ਉਹ ਜਿਹੜੀ ਕੁਛ ਤਾਂ ਕੰਮ ਕਰਕੇ ਵੀ ਹੈਗਾ, ਪਰ ਜਿਹੜਾ ਜਥੇ ਪੱਕੀ ਉਹ ਡਿਊਟੀ ਲੱਗੀ ਹੋਈ ਹੈ ਪਿੰਡਾਂ ਵਾਲਿਆਂ ਦੀ ਵੀ ਇੱਕ ਹਫ਼ਤੇ ਲਈ ਉਹਨਾਂ ਨੇ ਕਿਸੇ ਵੀ ਪਿੰਡ ਦੇ 10, ਕਿਸੇ ਦੇ 15 ਭੇਜਣੇ। ਉਹ ਰੋਟੇਸ਼ਨ ਹੈ ਜਿਹੜਾ, ਉਹ ਰੋਟੇਸ਼ਨ ਨਹੀਂ ਬੰਦ ਹੋ ਰਿਹਾ। ਜੇ ਤਾਂ ਇਹ ਹੋਵੇ ਨਾ ਵੀ ਭਾਈ ਪਿੰਡਾਂ ਵਾਲੇ ਚੱਲ ਠੀਕ ਹੈ ਵੀ ਗਿਣਤੀ 26 ਜਨਵਰੀ ਨਾਲੋਂ ਘੱਟ ਹੈ, ਪਰ ਉਹ ਰੋਟੇਸ਼ਨ ਤਾਂ ਨਹੀਂ ਬੰਦ ਹੋਇਆ। ਜਿਹੜੇ ਜਥੇ ਜਿਵੇਂ ਆ ਰਹੇ ਆ 7 ਦਿਨ ਲਈ ਹਰੇਕ ਪਿੰਡ ਜਥਾ ਭੇਜਦਾ, ਪੱਕੀਆਂ ਕਮੇਟੀਆਂ ਬਣੀਆਂ ਨੇ, ਉਹਨਾਂ ਦੇ ਖਰਚੇ ਪਾਣੀ ਦਾ ਵੀ ਪ੍ਰਬੰਧ ਕਰਦਾ। ਇਸ ਕਰਕੇ ਸਾਡੇ ਹਿਸਾਬ ਨਾਲ ਕੋਈ ਸਪੋਰਟ ਘਟੀ ਨਹੀਂ, ਸਗੋਂ ਤੋਂ ਇਹਨਾਂ ਦੀ ਬਦਨਾਮੀ ਵੱਧ ਪਹਿਲਾਂ ਨੂੰ ਹੋ ਰਹੀ ਹੈ। ਪੰਜਾਬ ਦੀ ਬਦਨਾਮੀ ਪੰਜਾਬ ਦੇ ਵਿੱਚ ਜੇ ਤੁਸੀਂ ਵੇਖੋ, ਹਰਿਆਣੇ 'ਚ ਤਾਂ ਵੇਖੋ ਉਹਨਾਂ ਦੀ ਸਰਕਾਰ ਹੈ, ਪਰ ਮੁੱਖ ਮੰਤਰੀ ਖੱਟਰ ਦੀ ਜ਼ਰੂਰਤ ਨਹੀਂ ਵੀ ਉਹ ਐਲਾਨੀਆਂ ਕੋਈ ਕਿਸੇ ਇਕੱਠ ਕਰ ਲੇ ਕਿਸੇ ਵੀ ਪਿੰਡ 'ਚ ਵੀ ਫਲਾਨੀ ਤਰੀਕ ਨੂੰ ਇਕੱਠ ਹੈ। ਇਹ ਹੁਣ ਜੇ ਲੋਕਾਂ ਦੀ ਹਮਾਇਤ ਹੈ ਫੇਰ ਹੀ ਸਰਕਾਰ ਵਾਸਤੇ ਮੁਸ਼ਕਿਲ ਹੈ। ਜੇ ਲੋਕਾਂ ਦੀ ਹਮਾਇਤ ਨਾ ਹੋਵੇ, ਇਕੱਲੇ ਅਸੀਂ 4 ਆਗੂ ਕਿਵੇਂ ਉਹਨੂੰ ਮੁੱਖ ਮੰਤਰੀ ਨੂੰ ਜਹਾਜ਼ ਰੋਕ ਦਿਆਂਗੇ? ਉਹਦਾ ਪਿੱਛੇ ਜਨਤਾ ਦੀ ਸਪੋਰਟ ਹੈ। ਇਵੇਂ ਪੰਜਾਬ ਦੇ ਵਿੱਚ 2 ਬੀਜੇਪੀ ਦੇ ਮੰਤਰੀਆਂ ਨੇ, ਇੱਕ ਮਾਸਟਰ ਮੋਹਨ ਲਾਲ ਹੈ, ਇੱਕ ਅਨਿਲ ਜੋਸ਼ੀ। ਦੋਨਾਂ ਨੇ ਕਹਿਤਾ ਵੀ ਇਹ ਜਿਹੜੇ ਬੀਜੇਪੀ ਦੇ ਸੈਂਟਰ ਵਾਲੇ ਲੀਡਰ ਫੜਾ ਮਾਰ ਰਹੇ ਆ ਵੀ ਬੀਜੇਪੀ ਦੀ 222 ਦੇ ਵਿੱਚ ਪੰਜਾਬ 'ਚ ਸਰਕਾਰ ਬਣੂ। ਉਹ ਕਹਿੰਦੇ ਪਿੰਡ 'ਚ ਤਾਂ ਅਸੀਂ ਜਾ ਨਹੀਂ ਸਕਦੇ, ਸਰਕਾਰ ਕਵੇ ਤਾਂ ਅਸਮਾਨ ਤੇ ਬੈਠੇ ਦੀ ਸਰਕਾਰ ਬਣ ਜੂਗੀ। ਵੀ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਵੀ ਜੇ ਤੁਸੀਂ ਕੋਈ ਸਰਕਾਰਾਂ ਦੀ ਗੱਲ ਕਰਨੀ ਆ, ਕੋਈ ਐਂ ਸਰਕਾਰ ਦੀ ਗੱਲ ਮਤਲਬ ਉਹਨਾਂ ਦੇ ਵਿੱਚੋਂ ਵੀ ਉਹਨਾਂ ਦੇ ਵੱਡੇ ਲੀਡਰਾਂ ਨੇ ਵੀ ਬੋਲਣਾ ਸ਼ੁਰੂ ਕਰਤਾ। ਬੰਗਾਲ ਦੀਆਂ ਚੋਣਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀ ਉਹ ਆਪਦੀ ਇੱਕ ਖਾਸ ਭੂਮਿਕਾ ਨਿਭਾਈ ਸੀ। ਹੁਣ ਪੰਜਾਬ ਦੀਆਂ ਚੋਣਾਂ ਜਿਹੜੀਆਂ ਉਹ ਸਿਰ ਤੇ ਆ, ਇਹਦੇ ਵਿੱਚ ਕਿਸਾਨ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੀ ਕੀ ਭੂਮਿਕਾ ਹੋਊ? ਉਹਦਾ ਇੱਕ ਤਾਂ ਨਾਰਾ ਹੈਗੀ ਹੈ ਵੀ ਜਿਹੜੀ ਬੀਜੇਪੀ ਤੇ ਉਹਦੀਆਂ ਹਮਾਇਤੀਆਂ ਨੂੰ ਸਜ਼ਾ ਦਿਓ। ਇਹ ਤਾਂ ਜਿਹੜਾ ਪਹਿਲਾ ਨਾਰਾ ਸੀ ਉਹ ਹੁਣ ਵੀ ਹੋਊਗਾ। ਤੇ ਬਾਕੀ ਜਿਹੜਾ ਸੀ ਹੈਗਾ ਵੀ ਜਿਹੜਾ ਅੰਦੋਲਨ ਹੈ, ਦੂਜੀਆਂ ਪਾਰਟੀਆਂ ਨੂੰ ਵੀ ਮਜਬੂਰ ਕਰਾਂਗੇ ਵੀ ਉਹ ਦਿਖਾਉਣ ਉਹ ਵੀ ਅਸੀਂ ਅੰਦੋਲਨ ਦੀ ਖਤਰਾ ਕੀਤਾ। ਜਿਹਦਾ ਕੋਈ ਰੋਲ ਹੋਊਗਾ ਅੰਦੋਲਨ ਦੇ ਵਿੱਚ ਅਸੀਂ ਕਹਾਂਗੇ ਉਹ ਮਤਲਬ ਜਿਹਦਾ ਕੋਈ ਰੋਲ ਨਹੀਂ ਉਹਨਾਂ ਨੂੰ ਭਾਵੇਂ ਵਿਰੋਧੀ ਪਾਰਟੀ ਵੀ ਹੈਗੀ ਹੈ ਉਹਨਾਂ ਨੂੰ ਘੇਰੋ, ਪੁੱਛੋ ਵੀ ਜਿਹੜਾ ਹੁਣ ਤੁਸੀਂ ਵੋਟਾਂ ਲੈਣ ਆ ਗਏ ਤੇ ਜਿਹੜੇ ਆ ਕਿਸਾਨਾਂ ਤੇ ਸਾਰੇ ਵਰਗਾਂ ਤੇ ਜਿਹੜੇ ਕਾਲੇ ਕਾਨੂੰਨ ਪਾਸ ਕਰਕੇ ਉਹਨਾਂ ਨੇ ਵੱਡੀ ਤਲਵਾਰ ਗਾਜ ਸਿੱਟਣ ਜਾ ਰਹੇ ਆ, ਤੁਸੀਂ ਇਹ ਗਾਜ ਨੂੰ ਰੁਕਵਾਉਣ ਦੀ ਖਾਤਰ ਕੀ ਕੀਤਾ? ਅਸੀਂ ਇਹ ਹੈਗੀ ਆ ਪਲਾਨ ਇਹ ਵੀ ਉਹਨਾਂ ਨੂੰ ਜਦੋਂ ਇਹ ਵੋਟਾਂ ਦੀ ਖਾਤਰ ਆਉਣਗੇ ਪੁੱਛਾਂਗੇ ਉਹਨਾਂ ਨੂੰ। ਤੇ ਬੀਜੇਪੀ ਨੂੰ ਕਹਾਂਗੇ ਵੀ ਮੂੰਹ ਨਾ ਲਾਓ, ਬੀਜੇਪੀ ਪਾਰਟੀ ਦੇ ਤੇ ਜਿਹੜੇ ਇਹਦੇ ਕੈਂਡੀਡੇਟ ਆ ਜਾਂ ਇਹਦੇ ਹਮਾਇਤੀ ਪਾਰਟੀਆਂ ਸਹਿਯੋਗੀ ਹੈਗੀਆਂ ਸਾਰਿਆਂ ਨੂੰ ਸਜ਼ਾ ਦਿਓ।
ਤਾਂ ਕਿ ਉਹ ਮਜਬੂਰ ਹੋਣ ਵੀ ਅਸੀਂ ਜਿਹੜੀ ਗਲਤੀ ਕੀਤੀ ਆ ਗਲੇ ਕਾਨੂੰਨ ਲਿਆਉਣ ਵਾਲੀ ਅਸੀਂ ਮੁੜ ਕੇ ਨਾ ਕਰਕੇ। ਪਿਛਲੇ ਦਿਨੀ ਹਰਦੀਪ ਸਿੰਘ ਡਿਬਡਬਾ ਵੀ ਉਹ ਕਿਸੇ ਨੌਜਵਾਨ ਲਹਿਰ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਮੰਚ ਤਿਆਰ ਕਰ ਰਹੇ ਹਾਂ, ਜੇ ਕੋਈ ਕਿਸਾਨ ਆਗੂ ਆ ਜਿਹੜਾ ਉਹ 2022 ਦੀਆਂ ਚੋਣਾਂ ਵਿੱਚ ਹਿੱਸਾ ਲੈਣਾ ਚਾਹਵੇ ਤਾਂ ਉਹ ਅਸੀਂ ਉਸ ਵਾਸਤੇ ਮੰਚ ਤਿਆਰ ਕਰ ਰਹੇ ਹਾਂ। ਇਸ ਬਾਰੇ ਕੀ ਕਹਿਣਾ ਚਾਹੋ? ਦੇਖੋ ਜੀ, ਉਹ ਤਾਂ ਇੱਕ ਮਿੰਟ, ਉਹਨਾਂ ਦਾ ਉਹ ਤਾਂ ਵੱਧ ਡਿਬਡਬਾ ਜੀ ਦੱਸ ਸਕਦੇ ਆ ਕੀ ਪਲਾਨ ਹੈ ਉਹਨਾਂ ਦੀ, ਕੀ ਯੁੱਧ ਨੀਤੀ ਹੈ। ਪਰ ਅਸੀਂ ਐਂ ਕਹਿ ਲਓ ਵੀ BKU ਆਪਣਾ ਦੂਜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਜੇ ਕੋਈ ਉਹ ਜਿਹੜਾ ਹੈਗਾ ਵੀ ਅਸੀਂ ਵੀ ਪਾਰਟੀ ਦੀ ਸਪੋਰਟ ਕਰਾਂਗੇ, ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸੇ ਵੀ ਪਾਰਟੀ ਦੀ ਸਪੋਰਟ ਕਰਨ ਦਾ ਅਜੇ ਫੈਸਲਾ ਨਹੀਂ ਕੀਤਾ। ਉਹ ਉਹਨਾਂ ਦਾ ਆਪਦੀ ਪਲਾਨ ਹੈਗੀ ਹੈ ਡਿਬਡਬਾ ਜੀ ਦੀ, ਉਹ ਦੱਸ ਸਕਦੇ ਨੇ ਵੀ ਕੀ ਪਲਾਨ ਹੈ। ਉਹ ਸੰਯੁਕਤ ਕਿਸਾਨ ਮੋਰਚੇ ਦੀ ਕੋਈ ਪਲਾਨ ਨਹੀਂ। ਕਿਸਾਨ ਆਗੂ ਦੀ ਕਿਸੇ ਦੀ ਹੈ ਚੋਣ ਲੜਨ ਦੀ ਮਨਸ਼ਾ ਤੁਹਾਨੂੰ ਲੱਗਦਾ ਵੀ ਨਜ਼ਰ ਆ ਰਹੀ ਹੈ? ਹਾਂਜੀ, ਸੰਯੁਕਤ ਕਿਸਾਨ ਮੋਰਚੇ ਦੇ ਕਿਸੇ ਵੀ ਆਗੂ ਦੀ ਚੋਣ ਲੜਨ ਦੀ ਜਾਂ ਕੋਈ ਕੈਂਡੀਡੇਟ ਖੜਾ ਕਰਨ ਦੀ ਅਜੇ ਕੋਈ ਪਲਾਨ ਨਹੀਂ, ਕੋਈ ਸਕੀਮ ਨਹੀਂ ਕੋਈ ਜੀ। 2022 ਦੀਆਂ ਚੋਣਾਂ ਵਿੱਚ ਤੁਹਾਡੇ ਕਹਿਣ ਦਾ ਮਤਲਬ ਆ ਵੀ ਸਿਰਫ ਲੋਕਾਂ ਨੂੰ ਜਾਗਰੂਕ ਕਰਨ ਤੱਕ ਆ ਜਿਹੜਾ ਸੰਯੁਕਤ ਕਿਸਾਨ ਮੋਰਚਾ ਆਪਣੇ ਆਪ ਨੂੰ ਮਹਿਦੂਦ ਕਰੂਗਾ? ਹਾਂਜੀ, ਜਾਗਰੂਕ ਕਰੂਗਾ ਤੇ BJP ਨੂੰ ਸਜ਼ਾ ਦਿਓ ਇਹ ਨਾਰਾ ਦੇਊਗਾ ਜੀ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਤੁਹਾਡੇ ਚੈਨਲ ਦਾ ਵੀ ਧੰਨਵਾਦ ਜਿਹਦੇ ਰਾਹੀਂ ਸਾਡੇ ਸਾਰੀ ਮੀਡੀਆ ਰਾਹੀਂ ਗੱਲਬਾਤ ਗਈ ਹੈ ਜੀ। ਧੰਨਵਾਦ ਜੀ। ਤਾਂ ਇਹ ਸਨ ਸੁਰਜੀਤ ਸਿੰਘ ਫੂਲ, ਜਿਨ੍ਹਾਂ ਨੇ ਵੱਖ-ਵੱਖ ਮਸਲਿਆਂ ਤੇ ਕਿਸਾਨੀ ਮਸਲਿਆਂ ਤੇ ਆਪਣੇ ਵਿਚਾਰ ਆ ਜਿਹੜੇ ਸਾਂਝੇ ਕੀਤੇ, ਜਿਹੜੇ ਕਿ ਇੱਥੇ ਬਾਬਾ ਜੀ ਜਿਨ੍ਹਾਂ ਨੂੰ ਕੱਲ ਗ੍ਰਿਫਤਾਰ ਕਰ ਲਿਆ ਸੀ ਮਟਕਾ ਚੌਂਕ ਦੇ ਵਿੱਚੋਂ, ਉਹਨਾਂ ਨੂੰ ਮਿਲਣ ਲਈ ਇੱਥੇ ਪਹੁੰਚੇ ਸੀ ਤੇ ਆਪਣੀ ਹਮਾਇਤ ਆ ਜਿਹੜੀ ਉਹ ਇਹਨਾਂ ਬਾਬਾ ਜੀ ਪ੍ਰਤੀ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਆਪਣੇ ਹਰ ਸਪੋਰਟਰ ਦੇ ਨਾਲ ਆ, ਉਹਨਾਂ ਨਾਲ ਖੜੇਗਾ, ਇਹ ਮੈਸੇਜ ਦੇਣ ਲਈ ਇੱਥੇ ਪਹੁੰਚੇ ਸੀ। ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਅੱਗੇ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਦੀਆਂ ਖਬਰਾਂ ਸਾਂਝੀਆਂ ਕਰਦਾ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।